ਤੇ ਨਿਰਮਲ ਜੀ, ਜੋ ਇਸ ਟਾਈਮ ਹੁਣ ਸਥਿਤੀ ਚੱਲ ਰਹੀ ਹੈ, ਖਾਸ ਕਰਕੇ ਇਕਨੋਮੀ ਨੂੰ ਲੈ ਕੇ, ਅਫੋਰਡੇਬਿਲਿਟੀ ਕ੍ਰਾਈਸਿਸ ਦੇ ਆਪਾਂ ਨੂੰ ਉਹਦੇ ਵਿੱਚ ਤੁਸੀਂ ਵਾਰ ਜਿਹੜੀ ਐਡ ਕਰ ਦਿਓ ਤਾਂ ਸਿਚੁਏਸ਼ਨ ਆਮ ਲੋਕਾਂ ਦੇ ਲਈ ਕਾਫੀ ਜਿਹੜੀ ਅਣਸੁਖਾਵੀ ਬਣ ਜਾਂਦੀ ਆ। ਇਸ ਦਰਮਿਆਨ ਜਿਹੜਾ ਡੈਟ ਆ ਉਸ ਨੂੰ ਕੰਟਰੋਲ ਰੱਖਣਾ ਕਿਵੇਂ ਜਿਹੜਾ ਉਹ ਕੀਤਾ ਜਾ ਸਕਦਾ, ਜੇ ਕੁਛ ਟਿਪਸ ਹੈਗੇ ਆ ਉਹ ਤੁਸੀਂ ਸਾਡੇ ਨਾਲ ਸ਼ੇਅਰ ਕਰੋ, ਤੇ ਜਿਹੜੀ ਤੁਹਾਡੀ ਕੰਪਨੀ ਦੀ ਸਰਵਿਸ ਆ ਉਹਦੇ ਬਾਰੇ ਵੀ ਦੱਸਿਓ। ਜੀ ਬਿਲਕੁਲ ਰਾਜਕਰਨ, ਕਿ ਜਿਹੜਾ ਟਿਪ ਤੇ ਇਹੀ ਨੇ ਕਿ ਆਫਕੋਰਸ ਕੋਸ਼ਿਸ਼ ਕਰੋ ਕਿ ਜਿੰਨਾ ਵੀ ਤੁਹਾਡਾ ਮੰਥਲੀ ਡੈਟ ਹੁੰਦਾ ਕ੍ਰੈਡਿਟ ਕਾਰਡ ਦਾ, ਉਹਨੂੰ ਓਨਾ ਹੀ ਹਰ ਮਹੀਨੇ ਪੇ ਆਫ ਕਰੋ। ਉਹਨੂੰ ਕ੍ਰੈਡਿਟ ਕਾਰਡ ਨੂੰ ਐਜ਼ ਅ ਕਨਵੀਨੀਅੰਸ ਯੂਜ਼ ਕਰੋ, ਐਜ਼ ਅ ਕ੍ਰੈਡਿਟ ਨਾ ਯੂਜ਼ ਕਰੋ, ਕਿਉਂਕਿ ਜਦੋਂ ਕ੍ਰੈਡਿਟ ਕਾਰਡ ਹੌਲੀ ਹੌਲੀ ਪਾਈਲ ਅਪ ਹੋਣ ਲੱਗ ਪੈਂਦੇ ਆ ਤੇ ਫਿਰ ਉਹਨੂੰ ਬਾਅਦ ਚਲਾਉਣਾ ਔਖਾ ਹੋ ਜਾਂਦਾ। ਔਰ ਸਿਸਟਮ ਇਹਦਾ ਡਿਜ਼ਾਈਨ ਕੀਤਾ ਹੋਇਆ, ਕਿਹੜੀ ਐਨਾਲੋਜੀ ਹੁੰਦੀ ਨਾ ਕਿ ਬੋਇਲਿੰਗ ਦਾ ਫਰੋਗ, ਹੌਲੀ 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 ਹੁੰਦਾ ਤਪਦਾ ਤੇ ਉਹਨੂੰ ਪਤਾ ਨਹੀਂ ਲੱਗਦਾ, ਸਿਸਟਮ ਦੇ ਵਿੱਚ ਹੀ ਰਚ ਮਚ ਜਾਂਦਾ। ਸੋ ਬਾਕੀ ਕਈ ਵਾਰ ਸਾਡਾ ਵੀ ਕੰਸਰਨ ਹੁੰਦਾ ਕਿ ਸਾਡਾ ਕ੍ਰੈਡਿਟ ਖਰਾਬ ਹੋ ਜਾਏਗਾ। ਐਵਰੀ ਸਿੰਗਲ ਟਾਈਮ ਜਦੋਂ ਵੀ ਆਪਾਂ ਕੋਈ ਵੀ ਕ੍ਰੈਡਿਟ ਕਾਰਡ ਦਾ, ਚਾਹੇ ਉਹ 3000 ਦਾ ਤੇ ਚਾਹੇ ਉਹ 40000 ਦਾ, ਜਦੋਂ ਵੀ ਆਪਾਂ 30% ਤੋਂ ਉੱਤੇ ਜਾਣ ਲੱਗ ਪੈਂਦੇ ਆ ਆਪਣੀ ਸਪੈਂਡਿੰਗ ਲਿਮਿਟ ਦੇ ਉੱਤੇ, ਆਪਣਾ ਤੁਹਾਡਾ ਕ੍ਰੈਡਿਟ ਸਕੋਰ ਹੈ ਉਹ ਡਰਾਸਟਿਕਲੀ ਘਟਣ ਲੱਗ ਪੈਂਦਾ। ਦੇਖੋ ਹੁਣ ਇਹਦੇ 'ਚ ਨਾ ਬਹੁਤ ਅਨਫੋਰਚੂਨੇਟ ਸਿਚੁਏਸ਼ਨ ਇਹ ਹੈ ਕਿ ਜਾਣ ਬੁੱਝ ਕੇ ਕੋਈ ਨਹੀਂ ਜ਼ਿਆਦਾ ਕ੍ਰੈਡਿਟ ਕਾਰਡ ਲੈਂਦਾ ਪਿਆ। ਪ੍ਰੋਬਲਮ ਇਹੀ ਆ ਰਹੀ ਹੈ ਓਵਰਆਲ ਥਰੂ ਆਊਟ ਕਿ ਜਿੰਨੇ ਵੀ ਕ੍ਰੈਡਿਟ ਕਾਰਡ ਚੜ੍ਹੇ ਨੇ ਉਹ ਬਿਕੋਜ਼ ਆਫ ਇਕੋਨਮੀ ਕਰਕੇ ਚੜ੍ਹੇ ਨੇ, ਖਾਸ ਕਰਕੇ ਟਰੱਕਿੰਗ ਕਰਕੇ। ਰਮਨ ਭਾਜੀ ਨੇ ਕਈ ਵਾਰ ਮੈਨੂੰ ਕਈ ਐਸੇ ਦਿੱਤੇ ਨੇ, ਕਈ ਬੜੀਆਂ ਵੱਡੀਆਂ ਕੰਪਨੀਆਂ ਦੇ, ਮੈਂ ਅਫਕੋਰਸ ਨਾਂ ਨਹੀਂ ਲਾਂਗਾ, ਕਿ ਜਿਨ੍ਹਾਂ ਦਾ 20-40 ਮਿਲੀਅਨ ਡਾਲਰ ਵੀ ਡੈਟ ਹੋਇਆ ਪਿਆ। ਅਨਫੋਰਚੂਨੇਟਲੀ ਸਿਚੁਏਸ਼ਨ ਇਹ ਹੈ ਕਿ ਉਹ ਬੈਂਕਰਪਸੀ ਫਾਈਲ ਕਰਨ ਜਾਂਦੇ, ਬੈਂਕਰਪਸੀ 'ਚ ਸਾਰਾ ਕੁਝ ਵੇਚਣਾ ਪੈਂਦਾ ਉਹਨਾਂ ਨੂੰ, ਤੇ ਉਹ ਬੈਂਕਰਪਸੀ ਵੀ ਨਹੀਂ ਫਾਈਲ ਕਰ ਸਕਦੇ, ਕਿਉਂਕਿ ਜੇ ਬੈਂਕਰਪਸੀ ਫਾਈਲ ਕਰਨੀ, ਜਿਹੜੇ ਉਹਨਾਂ ਦੇ ਆਪਣੇ ਪਰਸਨਲ ਐਸੈਟਸ ਨੇ, ਘਰ ਨੇ, ਗੱਡੀਆਂ ਨੇ, ਇਕੁਇਪਮੈਂਟ ਨੇ, ਸਾਰਾ ਕੁਝ ਵੇਚਣਾ ਪੈਂਦਾ। ਤੇ ਹੋਰ ਇਸੇ ਚੱਕਰ ਨੂੰ ਡਿਲੇ ਕਰੀ ਜਾਂਦੇ ਨੇ ਕਿ ਹਾਂ ਜੀ ਸਮ ਹਾਊ ਕੋਈ ਸੋਲਿਊਸ਼ਨ ਲੱਭ ਲਾਂਗੇ ਆਪਾਂ। ਕਈ ਚੈਪਟਰ 13 ਜਾਂ 11 ਕਰ ਲੈਂਦੇ ਨੇ, ਜਿਹਦੇ 'ਚ ਇਹ ਹੁੰਦਾ ਕਿ ਆਫਕੋਰਸ ਹਾਂਜੀ ਤੁਹਾਨੂੰ ਇੱਕ ਠੀਕ ਹੈ ਰਿਲੀਫ ਤੇ ਕਾਹਦੀ ਮਿਲਦੀ, ਉਹ ਜੀ ਪੇਮੈਂਟ ਪਲਾਨ ਬਣ ਜਾਂਦੀ ਹੈ, ਤਾਂ ਪੇਮੈਂਟ ਪਲਾਨ ਵੀ ਬਣ ਜਾਂਦੀ ਹੈ, ਪਲੱਸ ਤੁਹਾਨੂੰ ਜਿਹੜਾ ਤੁਹਾਡੇ 'ਤੇ ਬੈਂਕਰਪਸੀ ਵੀ ਆ ਜਾਂਦੀ ਹੈ। ਤਾਂ ਮੈਂ ਇਹ ਕਹਿੰਦਾ ਕਿ ਹਾਂ ਜਿਹੜਾ ਬੰਦਾ ਇਸ ਟਾਈਮ ਇਨਫਲੇਸ਼ਨ, ਜਿਹੜੀ ਤੁਸੀਂ ਕਿਹਾ ਕਿ ਹੁਣ ਵਾਰ ਦੇ ਨਾਲ ਇਨਫਲੇਸ਼ਨ ਹੋਰ ਵਧਣੀ ਹੈ, ਇਨਫਲੇਸ਼ਨ ਵਧਣ ਦੇ ਨਾਲ ਚੀਜ਼ਾਂ ਜਿਹੜੀਆਂ ਨੇ, ਜਿਹੜੀ ਕਮਾਈ ਹੈ ਉਹ ਵੱਧਦੀ ਨੇ ਪਈ, ਔਰ ਈਵਨ ਜਿਹੜਾ ਇਸ ਟਾਈਮ ਬੰਦਾ ਨੌਕਰੀ ਵੀ ਕਰਦਾ ਪਿਆ ਉਹ ਵੀ ਸਫਰ ਕਰਦਾ ਕਿਤੇ ਨਾ ਕਿਤੇ ਪਿਆ। ਤਾਂ ਆਪਣੇ ਖਰਚੇ ਨੂੰ ਜਿੱਦਾਂ ਘਟਾ ਸਕੇ, ਜੇ ਨਹੀਂ ਵੀ ਘਟਾ ਸਕਦੇ, ਜਿਹੜੇ ਆਊਟਸਟੈਂਡਿੰਗ ਜਿਹੜਾ ਪੇਮੈਂਟਸ ਨੇ ਜਿਹੜੀਆਂ ਅਸੀਂ ਹਰ ਮਹੀਨੇ ਪੇ ਕਰਦੀਆਂ ਨੇ, ਉਹ ਵੱਡਾ ਇੱਕ ਜਿਹੜਾ ਸਾਡੇ 'ਤੇ ਇੱਕ ਡਰੇਨੇਜ ਹੈ ਜਿਹੜਾ ਖਰਚਿਆਂ 'ਤੇ ਆਉਂਦਾ ਪਿਆ, ਉਹਨੂੰ ਘਟਾਉਣ ਵਾਸਤੇ ਆਪਾਂ ਉਹਨਾਂ ਨੂੰ ਮਾਫ ਕਰਾ ਸਕਦੇ ਹਾਂ। ਅਪ ਟੂ 60% ਜਿਹੜਾ ਤੁਹਾਡਾ ਪੈਸੇ ਕਰਜ਼ਾ ਨੂੰ ਹੀ ਮਾਫ ਕਰਾਉਂਦੇ ਹਾਂ, ਬਾਕੀ ਰਹਿੰਦਿਆਂ ਨੂੰ ਅਸੀਂ ਆਸਾਨ ਪੇਮੈਂਟ ਬਣਾ ਲੈਂਦੇ ਹਾਂ। ਐਂਡ ਦਾ ਗੁੱਡ ਥਿੰਗ ਇਜ਼ ਯੂ ਡੋਂਟ ਹੈਵ ਟੂ ਪੇ ਅ ਸਿੰਗਲ ਪੈਨੀ ਅਪ ਫਰੰਟ, ਜਿੰਨਾ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ। ਜੀ ਇੱਕ ਨਾ ਨਿਰਮਲ ਮਾਨ ਜੀ, ਆਪਣਾ ਜਿਸ ਤਰ੍ਹਾਂ ਟਰੰਪ ਐਡਮਿਨਿਸਟ੍ਰੇਸ਼ਨ ਪਹਿਲਾਂ ਕਹਿੰਦਾ ਸੀ ਵੀ ਨਹੀਂ ਜੀ ਕ੍ਰੈਡਿਟ ਕਾਰਡਾਂ ਦੀ ਜਿਹੜੇ ਇੰਟਰਸਟ ਰੇਟ ਦੀ ਲਿਮਿਟ ਆ ਬੜੀ ਘਟਾਉਣੀ ਚਾਹੀਦੀ ਆ, ਪਰ ਅੱਜ ਦਾ ਮੈਂ ਨੈਸ਼ਨਲ ਮੈਗਜ਼ੀਨ ਪੜ੍ਹਦਾ ਸੀ, ਉਹ ਕਹਿੰਦੇ ਵੀ ਵਨ ਆਫ ਦਾ ਹਾਈਐਸਟ ਇੰਟਰਸਟ ਰੇਟ ਆ ਅਮਰੀਕਾ ਦੀ ਹਿਸਟਰੀ ਦੇ ਵਿੱਚ ਰਾਈਟ ਨਾਓ ਕ੍ਰੈਡਿਟ ਕਾਰਡ ਦਾ। ਉਹਨਾਂ ਨੇ ਐਵਰੇਜ ਇਹ ਲਿਖਿਆ 21.76%। 21 ਤੋਂ ਭਾਜੀ ਜੀ ਸੌਰੀ ਜੀ ਜੀ ਸੋ ਜੀ ਹਰਜੀਤ ਭਾਜੀ ਬਿਲਕੁਲ 21 ਤੋਂ ਸ਼ੁਰੂ ਹੁੰਦਾ। ਕਈ ਵਾਰ ਕਹਿੰਦੇ ਕਿ ਫੈਡ ਨੇ ਰੇਟ ਘਟਾ ਦਿੱਤੇ ਨੇ, ਰੇਟ ਘਟਾਉਣ ਦੇ ਨਾਲ ਵੀ ਉਹ ਰੇਟ ਨਹੀਂ ਘਟਦੇ ਪਏ। ਇਹ ਤੇ ਜੇ ਤੁਹਾਡੀ ਇੱਕ ਅੱਧੀ ਪੇਮੈਂਟ ਮਿਸ ਹੋ ਜਾਂਦੀ ਹੈ 37-38% ਤੱਕ ਵੀ ਕ੍ਰੈਡਿਟ ਕਾਰਡ ਦੀ ਜਿਹੜੀ ਪੇਮੈਂਟ ਚਲੀ ਜਾਂਦੀ ਹੈ। ਔਰ ਜੇ ਤੁਸੀਂ ਮਿਨੀਮਮ ਪੇਮੈਂਟ ਕਰਦੇ ਤੁਹਾਡਾ ਹਾਰਡਲੀ $1 ਜਾਂ $2 ਜਿਹੜਾ ਤੁਹਾਡਾ ਮੰਨ ਲਓ ਕਿ ਲੈਸ ਦੈਨ 1 to 2% ਜਿਹੜਾ ਤੁਹਾਡਾ ਟੂਵਰਡਸ ਪ੍ਰਿੰਸੀਪਲ ਜਾਂਦਾ, ਸਾਰਾ ਦਾ ਸਾਰਾ ਕਰਜ਼ਾ ਹੀ ਤੁਹਾਡਾ ਉਤਰਦਾ ਪਿਆ। ਤਾਂ ਸਿਸਟਮ ਇਜ਼ ਡਿਜ਼ਾਈਨ ਦੈਟ ਵੇ ਕਿ ਜਿੰਨੇ ਕਿ ਤੁਸੀਂ ਪੈਸੇ ਲਏ ਨੇ, ਜੇ ਤੁਸੀਂ ਮਿਨੀਮਮ ਪੇਮੈਂਟ ਅੱਜ ਦੋਗੇ 2-4 ਸਾਲਾਂ 'ਚ ਜਿਹੜੇ ਉਹਨਾਂ ਨੇ ਆਊਟਸਟੈਂਡਿੰਗ ਬੈਲੈਂਸ ਦਿੱਤਾ ਸੀ ਉਹ ਸਾਰਾ ਦਾ ਰਿਕਵਰ ਹੋਣ ਦੇ ਬਾਅਦ ਫॉर ਰੈਸਟ ਆਫ ਯੂਰ ਲਾਈਫ ਤੁਸੀਂ ਸਿਰਫ ਵਿਆਜ ਹੀ ਪੇ ਕਰਨਾ। ਤੇ ਬਿਲਕੁਲ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਵੀ ਗੱਲ ਕੀਤੀ, ਉਹਨੇ ਇੱਕ ਦਿਨ ਗੱਲ ਹੀ ਕੀਤੀ, ਉਹਦੇ ਬਾਅਦ ਕੁਛ ਨਹੀਂ ਕੀਤਾ। ਉਹਨਾਂ ਨੇ ਟਵੀਟ ਕੀਤਾ, ਉਹਦੇ ਬਾਅਦ ਕੋਈ ਫੋਲੋ ਅਪ ਨਹੀਂ, ਕੁਛ ਨਹੀਂ ਹੋਇਆ। ਸੋ ਇੱਕ ਤਰ੍ਹਾਂ ਦਾ ਸ਼ਗੂਫਾ ਛੱਡਿਆ ਸੀ ਕਿ ਜਦੋਂ ਅਗਲਾ ਇਲੈਕਸ਼ਨ ਆਉਣਗੇ ਮੈਂ ਤੇ ਆ ਗੱਲ ਕੀਤੀ ਸੀ ਕਿ ਇੰਟਰਸਟ ਰੇਟ ਘਟਾ ਦਿਓ, ਤੇ ਉਹਦੇ ਬਾਅਦ ਫਿਰ ਸਾਰਾ ਕੰਮ ਠੰਡੇ ਬਸਤੇ 'ਚ, ਨਾ ਕਿਸੇ ਨੇ ਫੋਲੋ ਅਪ ਕੀਤਾ, ਨਾ ਕਿਸੇ ਨੇ ਪੁੱਛਿਆ, ਉਹ ਉੱਥੇ ਹੀ ਗੱਲ ਠੰਡੀ ਪੈ ਗਈ। ਔਰ ਜੇ ਮੰਨ ਲਓ ਹਾਈਪੋਥੈਟਿਕਲੀ ਵਿਚ ਇਜ਼ ਆਲਮੋਸਟ ਇੰਪੋਸੀਬਲ, ਕਿਉਂਕਿ ਕੈਪੀਟਲਿਸਟ ਕੰਟਰੀ ਦੇ ਵਿੱਚ ਆਪਾਂ ਇੱਦਾਂ ਕਿਸੇ ਵੀ ਕਾਰਪੋਰੇਸ਼ਨ ਨੂੰ ਫੋਰਸ ਨਹੀਂ ਕਰ ਸਕਦੇ ਇੰਟਰਸਟ ਰੇਟ ਘਟਾਉਣ ਨੂੰ, ਪਰ ਮੰਨ ਲਓ ਜੇ ਕਿਤੇ ਘਟ ਵੀ ਜਾਂਦੇ ਨੇ, ਵਿਚ ਇਜ਼ ਆਲਮੋਸਟ ਨੈਕਸਟ ਟੂ ਇੰਪੋਸੀਬਲ, ਪਹਿਲਾਂ ਉਹਨਾਂ ਨੂੰ ਸੈਨੇਟ ਹਾਊਸ, ਫਿਰ ਉਹ ਜਾ ਕੇ ਅੱਗੇ ਚੈਲੰਜ ਹੋ ਸਕਦਾ ਸੁਪਰੀਮ ਕੋਰਟ ਦੇ ਵਿੱਚ, ਮੰਨ ਲਓ ਫਿਰ ਹੀ ਪਾਸ ਹੋ ਜਾਂਦਾ। ਫਿਰ ਵੀ 10% ਕਹਿ ਰਹੇ ਹੋ, 10% ਵੀ ਜੇ ਆਪਾਂ ਕਰ ਲਈਏ, ਜੇ 20% ਤੋਂ 10 ਤੇ ਵੀ ਆ ਗਏ, ਜਿਹੜਾ ਕਰਜ਼ਾ ਅਗਲੇ 150 ਸਾਲ ਚਲਾਤਣਾ 75 ਸਾਲ ਚਲਾ ਜਾਏਗਾ। ਸੋ ਇਟਸ ਸਟਿਲ ਨਾਟ ਗੋਇੰਗ ਟੂ ਬੀ ਹੈਲਪ ਅ ਲਾਟ, ਜਿੰਨਾ ਚਿਰ ਕਰਜ਼ਾ ਆਪਾਂ ਮਾਫ ਕਰਾ ਕੇ ਚੋਂ ਨਿਕਲਦੇ ਨਹੀਂ, ਚੀਜ਼ਾਂ ਰਿਜ਼ੋਲਵ ਨਹੀਂ ਹੋਣੀ। ਜੀ ਬਿਲਕੁਲ। ਇੱਕ ਗੱਲ ਸੀਗੀ ਨਿਰਮਲ, ਕਿ ਇਹ ਦੱਸਿਓ ਕਿ ਜਿਹੜਾ ਇੱਦਾਂ ਕਰਜ਼ਾ ਮਾਫ ਹੁੰਦਾ ਆ, ਉਹਦਾ ਬਹੁਤ ਵਾਰੀ ਕਾਲ ਆਉਂਦੀ ਹੈ, ਮੇਰੇ ਕੋਲ ਵੀ ਕਾਲ ਆਉਂਦੀ ਹੈ ਕਿ ਇਹ ਜਦੋਂ ਕਰਜ਼ਾ ਮਾਫ ਹੁੰਦਾ ਹੈ ਤੇ ਇਹਦੇ ਵਿੱਚ ਤੁਹਾਡੇ ਕ੍ਰੈਡਿਟ 'ਤੇ ਕੀ ਅਸਰ ਪੈਂਦਾ ਹੈਗਾ? ਕ੍ਰੈਡਿਟ ਬਿਲਕੁਲ, ਹਾਂਜੀ ਰਮਨ ਭਾਜੀ, ਕ੍ਰੈਡਿਟ ਬਿਲਕੁਲ ਤੁਹਾਡਾ ਨੈਗੇਟਿਵਲੀ ਇਫੈਕਟ ਕਰਦਾ, ਪਰ
ਕਈ ਵਾਰ ਕੀ ਹੁੰਦਾ ਕਿ ਸਾਨੂੰ ਕ੍ਰੈਡਿਟ ਦੀ ਇੰਨੀ ਚਿੰਤਾ ਹੁੰਦੀ ਹੈ ਕਿ ਹਾਂਜੀ ਕ੍ਰੈਡਿਟ ਸਾਡਾ ਪੋਜ਼ਿਟਿਵ ਰਹੇ, ਸਾਨੂੰ ਭਾਵੇਂ ਜਿੰਨਾ ਮਰਜ਼ੀ ਅਸੀਂ ਪੇਮੈਂਟ ਕਰੀ ਜਾਈਏ। ਤੁਹਾਡਾ ਕ੍ਰੈਡਿਟ ਜਿੰਨਾ ਚਿਰ ਤੁਸੀਂ ਪੇਮੈਂਟ, ਕਿਉਂਕਿ ਜਿਹੜਾ ਤੁਸੀਂ ਇੱਕ ਪੈਸੇ ਪੇ ਕਰਨ ਨੂੰ ਐਗਰੀ ਕੀਤੇ ਹੁਣ ਤੁਸੀਂ ਨਹੀਂ ਕੀਤੇ, ਪਰ ਜਿੰਨਾ ਚਿਰ ਤੁਸੀਂ ਪ੍ਰੋਗਰਾਮ 'ਚ ਹੈਗੇ ਤੁਹਾਡਾ ਕ੍ਰੈਡਿਟ ਡੈਫੀਨਿਟਲੀ ਡਾਊਨ ਜਾਏਗਾ। ਪਰ ਵਨਸ ਯੂ ਪੇ ਵਿਦਿਨ 6 months to year you are back to normal, maybe in most cases better than normal। ਜਿਹੜਾ ਤੁਹਾਡਾ ਅੱਜ ਕ੍ਰੈਡਿਟ ਸਕੋਰ ਹੈਗਾ, ਅੱਜ ਮੇਰਾ 800 ਸਕੋਰ ਵੀ ਹੈਗਾ, ਪਰ ਜੇ ਮੇਰੇ ਕੋਲ 20,000 ਦਾ ਕਰਜ਼ਾ ਨਹੀਂ ਲਾਇਆ ਜਾ ਰਿਹਾ ਕਿਉਂਕਿ ਮੇਰੀ ਡੈਟ ਟੂ ਇਨਕਮ ਰੇਸ਼ੀਓ ਇੰਨੀ ਹਾਈ ਹੈ, ਮੈਨੂੰ ਕਿਤੇ ਵੀ ਕਿਸੇ ਨੇ ਵੀ ਲੋਨ ਨਹੀਂ ਦੇਣਾ, ਕਿਉਂਕਿ ਤੁਹਾਡੀ ਜਿਹੜੀ ਕ੍ਰੈਡਿਟ ਵਰਥੀਨੈਸ ਹੈ ਕਿ ਈਵਨ ਦੋ ਤੁਸੀਂ ਪੇਮੈਂਟਾਂ ਟਾਈਮ ਤੇ ਕਰਦੇ ਪਏ ਹੋ, ਸੋ ਯੂ ਆਰ ਸਟਿਲ ਡੂਇੰਗ ਦੈਟ, ਬਟ ਤੁਹਾਡੀ ਜਿਹੜੀ ਇਨਕਮ ਹੈ ਉਹ ਹੋਰ ਡੈਟ ਅਫੋਰਡ ਨਹੀਂ ਕਰ ਸਕਦੀ। ਉਹਦੇ ਕਰਕੇ ਸਾਨੂੰ ਕ੍ਰੈਡਿਟ ਦਾ ਮੇਨ ਜਿਹੜਾ ਚੰਗੇ ਕ੍ਰੈਡਿਟ ਦਾ ਮੇਨ ਫਾਇਦਾ ਹੁੰਦਾ ਕਿ ਜਦੋਂ ਵੀ ਅਸੀਂ ਲੋਨ ਲੈਣ ਜਾਂਦੇ ਹਾਂ ਸਾਨੂੰ ਬੈਟਰ ਇੰਟਰਸਟ ਰੇਟ ਮਿਲਦਾ, ਪਰ ਜੇ ਲੋਨ ਹੀ ਨਾ ਮਿਲਿਆ ਤਾਂ ਬੈਟਰ ਇੰਟਰਸਟ ਰੇਟ ਕਿੱਥੋਂ ਮਿਲਣਾ। ਸੋ ਆਈ ਥਿੰਕ ਇਹ ਸ਼ਾਰਟ ਟਰਮ ਪ੍ਰੋਬਲਮ ਹੈਗੀ ਜਦੋਂ ਤੁਸੀਂ ਪ੍ਰੋਗਰਾਮ 'ਚ ਇਨਵੋਲਵ ਹੁੰਦੇ ਹੋ, ਪਰ ਇਸ ਸ਼ਾਰਟ ਟਰਮ ਪ੍ਰੋਬਲਮ ਨੂੰ ਆਪਾਂ ਲੌਂਗ ਟਰਮ ਪ੍ਰੋਲੋਂਗ ਕਰ ਲੈਂਦੇ ਹਾਂ ਜੇ ਆਪਾਂ ਉਸੇ ਚੀਜ਼ ਦੇ ਵਿੱਚ ਰਹਿੰਦੇ ਹਾਂ। ਨੰਬਰ ਸ਼ੇਅਰ ਕਰ ਲਿਓ ਆਪਣੇ ਨਿਰਮਲ ਜੀ। ਜੀ 888 888 9914 888 ਅੱਛਾ, ਇਸ ਮੌਕੇ ਨਿਰਮਲ ਜੀ ਜਿੱਦਾਂ ਆਪਾਂ ਨੂੰ ਪਤਾ ਵੀ ਕਾਫੀ ਜਿਹੜੇ ਟਰੱਕਰਸ ਆ, ਚਲੋ ਨੌਨ ਡੋਮਿਸਾਈਲਡ ਵਾਲੇ ਵੀ, ਉਹਨਾਂ ਦੇ ਘਰ ਵੀ ਸੀਗੇ, ਕਾਰਾਂ ਵੀ ਸੀਗੀਆਂ, ਹੋਰ ਵੀ ਬਹੁਤ ਕੁਝ ਜਿਹੜਾ ਸੀਗਾ, ਕਰਜ਼ੇ ਤਾਂ ਓਬਵੀਅਸਲੀ ਉਹਨਾਂ ਉੱਤੇ ਹੋਣੇ ਆ। ਹੁਣ ਯਕਦਮ ਜਦੋਂ ਉਹਨਾਂ ਦੀ ਇਨਕਮ ਰੁਕ ਗਈ ਆ, ਉਹਨਾਂ ਦੇ ਲਈ ਕੀ ਕੁਝ ਕਰ ਸਕਦੇ ਆ? ਹੁਣ ਓਨੀ ਕਮਾਈ ਟਰੱਕਿੰਗ ਵਾਲੀ ਜਿੰਨੀ ਆ ਇੱਕੋ ਦਮ ਰਿਪਲੇਸ ਕਰਨੀ ਤਾਂ ਔਖੀ ਆ, ਪਰ ਉਸ ਦਰਮਿਆਨ ਕੀ ਡੈਟ ਕੰਸੋਲੀਡੇਟ ਜਾਂ ਇਹ ਚੀਜ਼ ਕਰਨ ਦਾ ਫਾਇਦਾ? ਜੀ ਬਿਲਕੁਲ, ਐਗਜ਼ੈਕਟਲੀ ਇਹਨਾਂ ਸਿਚੁਏਸ਼ਨ ਦੇ ਵਿੱਚ ਹੀ ਹੁੰਦਾ ਕਿ ਤੁਸੀਂ ਜਿਹੜਾ ਕਰਜ਼ਾ ਲੈ ਲਿਆ ਹੁਣ ਤੁਸੀਂ ਅਫੋਰਡ ਨਹੀਂ ਕਰ ਸਕਦੇ, ਕਿਉਂਕਿ ਤੁਹਾਡੀ ਜਿਹੜੀ ਇਸ ਟਾਈਮ ਫਾਈਨੈਂਸ਼ੀਅਲ ਹਾਰਡਸ਼ਿਪ ਹੋ ਜਾਂਦੀ ਹੈ। ਦੈਟ ਕੁਡ ਬੀ ਐਨੀ ਰੀਜ਼ਨ, ਤੁਹਾਡਾ ਬਿਜ਼ਨਸ ਸਲੋ ਹੈ, ਤੁਹਾਡੀ ਕੋਈ ਮੈਡੀਕਲ ਐਮਰਜੈਂਸੀ ਆ ਗਈ ਹੈ, ਜਾਂ ਤੁਹਾਡੀ ਜੌਬ ਚਲੀ ਗਈ ਹੈ। ਸੋ ਉਹਦੇ ਵਿੱਚ ਆਪਾਂ ਇਹੀ ਹੁੰਦਾ ਕਿ ਉਹਨੂੰ ਆਪਾਂ ਉਹ ਜਿਹੜੀ ਹਾਰਡਸ਼ਿਪ ਹੈ ਉਹਨੂੰ ਪ੍ਰੈਜ਼ੈਂਟ ਕਰਕੇ ਆਪਾਂ ਜਿਹੜੇ ਪੈਸੇ ਤੁਹਾਡੇ ਘਟਾਉਣ ਦੀ ਜਾਂ ਮਾਫ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ, ਔਰ ਮੈਕਸਿਮਮ ਉਹਦੇ ਕਰਕੇ ਇਹ ਆਪਸ਼ਨ ਇਹ ਹੈਗੇ ਕਿ ਤੁਸੀਂ ਆਪਣਾ ਪ੍ਰੋਗਰਾਮ ਜਿਹੜਾ ਉਹ 2-4 ਸਾਲ ਦੇ ਵਿੱਚ ਪੇ ਕਰ ਦਿਓ। ਜਿਹੜੀ ਪੇਮੈਂਟ ਤੁਸੀਂ ਅਫੋਰਡ ਕਰ ਸਕਦੇ ਹੋ ਉਹ ਉਸ ਪੇਮੈਂਟ ਨੂੰ ਬਣਾ ਲਓ। ਜਿਹੜੀ ਜੇ ਤੁਹਾਡੇ ਕੋਲ ਬਿਲਕੁਲ ਜੇ ਇਹ ਤੇ ਨਹੀਂ, ਜੇ ਹੁਣ ਕਿਸੇ ਕੋਲ ਟੋਟਲ ਪੇਮੈਂਟ ਹੀ ਹੋਏ ਰਾਜ ਕਰਨ, ਫਿਰ ਤੇ ਉਹਨੂੰ ਲੋੜ ਹੀ ਨਹੀਂ ਡੈਟ ਸੈਟਲਮੈਂਟ ਦੀ, ਫਿਰ ਤੇ ਉਹ ਬੰਦਾ ਹਰ ਮਹੀਨੇ ਪੇ ਕਰੀ ਜਾਏਗਾ। ਸੋ ਪ੍ਰੋਗਰਾਮ ਉਹਨਾਂ ਵਾਸਤੇ ਹੀ ਹੈ, ਔਰ ਉਹਨਾਂ ਦੀ ਹੈਲਪ ਹੁੰਦੀ ਹੈ ਜਿਹੜੇ ਇਸ ਟਾਈਮ ਪੇਮੈਂਟ ਅਫੋਰਡ ਨਹੀਂ ਕਰ ਸਕਦੇ। ਉਸ ਕਰਕੇ ਆਪਾਂ ਪ੍ਰੋਗਰਾਮ ਜਿਹੜਾ ਉਹ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੋਇਆ ਕਿ ਹਰ ਮਹੀਨੇ ਤੁਸੀਂ ਮਿਨੀਮਮ ਪੇਮੈਂਟ ਕਰਦੇ ਰਹੋ, ਔਰ ਤੁਹਾਡਾ ਕਰਜ਼ਾ ਹੌਲੀ ਹੌਲੀ ਐਨੀਵੇਅਰ 6 ਮਹੀਨੇ ਤੋਂ ਲੈ ਕੇ 4 ਸਾਲ ਦੇ ਵਿੱਚ ਉਤਰ ਗਿਆ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਨਿਰਮਲ ਮਾਨ ਜੀ, ਬੜੀ ਮਿਹਰਬਾਨੀ। ਥੈਂਕ ਯੂ।